ਕਿਸਾਨੀ ਕਰਜ਼ੇ ਦੀ ਗੱਲ ਤੋਂ, ਪਰ ਕਹਿੰਦੇ ਕਿਸਾਨੀ ਕਰਜ਼ੇ ਤੋਂ ਬਾਅਦ ਹੁਣ ਸਟੱਡੀ ਲੋਨ ਆ ਜਿਹਨੇ ਪੰਜਾਬ ਝੰਬ ਕੇ ਰੱਖ ਦਿੱਤਾ ਜੀ। ਬਿਲਕੁਲ, ਕਿਸਾਨੀ ਕਰਜ਼ੇ ਨੂੰ ਲੈ ਕੇ ਚਿਰਾਂ ਤੋਂ ਇਹ ਮੰਗ ਚੱਲੀ ਵੀ ਆ ਰਹੀ ਹੈ ਕਿ ਉਹਨਾਂ ਕਰਜ਼ਿਆਂ ਤੇ ਲੀਕ ਵੱਜੇ ਜਾਂ ਉਹਦੇ ਪਰ ਸਿਆਸਤ ਵੀ ਹੁੰਦੀ ਰਹੀ ਹੈ। ਰਾਜਨੀਤਿਕ ਪਾਰਟੀਆਂ ਨੇ ਉਸਨੂੰ ਚੋਣ ਮੁੱਦਾ ਵੀ ਬਣਾਇਆ ਜੀ। ਕਿ ਕਿਸਾਨੀ ਕਰਜ਼ਾ ਕੁਰਕੀ ਖਤਮ ਕਰ ਦਿਆਂਗੇ, ਪੱਕੀ ਲੀਕ ਮਾਰ ਦਿਆਂਗੇ, ਪਰ ਉਹ ਕਿਸੇ ਵੀ ਸਥਿਤੀ ਦੇ ਵਿੱਚ ਉਹ ਕਿਸਾਨਾਂ ਨੂੰ ਉਹਨਾਂ ਚੋਂ ਬਾਹਰ ਕੱਢਣ ਚੋਂ ਕਾਮਯਾਬ ਨਹੀਂ ਹੋਏ। ਹੂੰ। ਇੱਕ ਪਾਸੇ ਕਿਸਾਨੀ ਕਰਜ਼ੇ ਹੇਠ ਪੰਜਾਬ ਦਬਿਆ ਜਾਂ ਜ਼ਮੀਨਾਂ ਵਾਲੇ, ਚਾਹੇ ਉਹ ਥੋੜੀ ਹੈ ਜਾਂ ਵੱਧ ਹੈ, ਕਿਤੇ ਨਾ ਕਿਸੇ ਰੂਪ ਚ ਉਹਨਾਂ ਤੇ ਕਰਜ਼ੇ ਲਈ ਬੈਠੇ ਨੇ। ਦੂਏ ਪਾਸੇ ਹੁਣ ਨਿਤ ਦਿਨ ਪੰਜਾਬ ਚੋਂ ਜਿਵੇਂ ਜਵਾਕ ਵਿਦੇਸ਼ਾਂ ਨੂੰ ਜਾ ਰਹੇ ਨੇ, ਰੋਜ਼ ਔਸਤਨ 250 ਵਿਦਿਆਰਥੀ ਪੰਜਾਬ ਤੋਂ ਵਿਦੇਸ਼ ਨੂੰ ਜਾ ਰਿਹਾ ਜੀ ਜੀ। ਹਰ ਰੋਜ਼ ਦੀ ਔਸਤ ਜਿਹੜੀ ਨਿਕਲ ਰਹੀ ਹੈ 250 ਵਿਦਿਆਰਥੀਆਂ ਦੀ ਨਿਕਲ ਰਹੀ ਹੈ। 250 ਵਿਦਿਆਰਥੀਆਂ ਚੋਂ ਜੇਕਰ 100 ਜਵਾਕ ਵੀ ਜ਼ਮੀਨ ਤੇ ਲੋਨ ਲੈ ਕੇ ਜਾ ਰਿਹਾ, ਘਰ ਪਰਿਵਾਰ ਤੇ ਲੋਨ ਲੈ ਕੇ ਜਾ ਰਿਹਾ, ਫਿਰ ਉਹ ਪਰਿਵਾਰ ਤੁਸੀਂ ਹਿਸਾਬ ਲਾ ਲਓ ਕਿ ਕਿਸ ਸਥਿਤੀ ਚ ਹੋਊਗਾ। ਜੇ ਜ਼ਮੀਨ ਤੇ ਪਹਿਲਾਂ ਵੀ ਮਤਲਬ ਲਿਮਟ ਬਣੀ ਹੈ, ਸਾਰਾ ਕੁਛ ਹੈ, ਤੇ ਉਧਰ ਆ ਲੋਨ ਲਏ ਹੋ ਗਿਆ ਜਾਂ ਗਹਿਣੇ ਰੱਖੂਗੀ, ਸੋ ਇਹ ਕਿੰਨੀਆਂ ਸਥਿਤੀਆਂ ਚੋਂ ਪੰਜਾਬ ਲੰਘ ਰਿਹਾ। ਇੱਕ ਮਤਲਬ ਬੜੀ ਪੀੜਦਾਇਕ ਸਥਿਤੀ ਹੈ ਇਸ ਮਾਮਲੇ ਦੇ ਦੇਖਣ ਦੀ ਜੇਕਰ ਹੋਵੇ। ਮੇਰੇ ਮੂਹਰੇ ਅੰਕੜੇ ਪਏ ਨੇ, ਔਰ ਅੰਕੜੇ ਇਹ ਚਰਨਜੀਤ ਭੁੱਲਰ ਦੀ ਰਿਪੋਰਟ ਦੇ ਹਵਾਲੇ ਨਾਲ ਨੇ ਜੀ। ਉਹ ਕਹਿੰਦੇ ਕਿ ਪੰਜਾਬ ਚ 38,877 ਵਿਦਿਆਰਥੀ ਨੇ ਜਿਨ੍ਹਾਂ ਨੇ ਬੈਂਕਾਂ ਤੋਂ ਸਟੱਡੀ ਲੋਨ ਲਿਆ। ਠੀਕ ਹੈ ਜੀ। ਔਰ ਇਹ 38,877 ਜਵਾਕ ਲਗਭਗ 3,000 ਕਰੋੜ ਦਾ ਕਰਜ਼ਾ ਲਈ ਖੜੇ ਨੇ। 3,000 ਕਰੋੜ ਦਾ ਕਰਜ਼ਾ। ਅੱਛਾ। ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਕਿਸ ਸਥਿਤੀ ਚ ਹੈ। ਬਹੁਤ ਗਿਣਤੀ ਵਿਦਿਆਰਥੀ ਸਟੱਡੀ ਵੀਜ਼ਾ ਜਿਹੜਾ ਲਿਆ ਉਹਨਾਂ ਨੇ, ਉਹ ਸਟੱਡੀ ਵੀਜ਼ੇ ਲੈਣ ਦੇ ਲਈ ਉਹਨਾਂ ਨੇ ਵਿਦੇਸ਼ ਜਾਣ ਦੇ ਲਈ ਬਕਾਇਦਾ ਲੋਨ ਲਏ ਨੇ। ਉਹ ਕਹਿੰਦੇ ਜੀ ਕਿਸਾਨ ਪਰਿਵਾਰ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਮਤਲਬ ਜਵਾਕਾਂ ਨੂੰ ਵਿਦੇਸ਼ ਭੇਜ ਰਹੇ ਨੇ। ਤੇ ਉਹ ਤੋਂ ਇਲਾਵਾ ਅੱਜ ਕੱਲ ਬੈਂਕਾਂ 'ਚ ਵੱਡੀ ਲਾਈਨ ਤੁਹਾਨੂੰ ਸਟੱਡੀ ਲੋਨ ਲੈਣ ਵਾਲਿਆਂ ਦੀ ਦਿਖਦੀ ਆ, ਤੇ ਉਹ ਵੀ ਵਿਦੇਸ਼ ਦੇ ਖਾਤਰ। ਇਹ ਹੁਣ ਅੰਕੜੇ ਕਹਿੰਦੇ ਆ ਜੀ ਕਿ 40,000 ਦੇ ਕਰੀਬ ਵਿਦਿਆਰਥੀ, ਜਿਹੜੀ ਆਪਾਂ ਗੱਲ ਕਰ ਕਟਿਆ 38,877 ਜਵਾਕਾਂ ਦੇ ਹਵਾਲੇ ਨਾਲ ਇਹ ਅੰਕੜੇ ਨੇ। ਉਹ ਕਹਿੰਦੇ ਜੀ ਇਹ ਸਰਕਾਰੀ ਬੈਂਕ ਤੋਂ, ਪ੍ਰਾਈਵੇਟ ਬੈਂਕ ਤੋਂ ਜਾਂ ਸਹਿਕਾਰੀ ਬੈਂਕ ਤੋਂ, ਇਹਨਾਂ ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ ਜਿਹੜਾ ਲੋਨ ਲਿਆ ਗਿਆ ਉਹ ਲਗਭਗ 3,000 ਕਰੋੜ ਦੇ ਕਰੀਬ ਹੈ। 2,891.60 ਕਰੋੜ। ਅੱਛਾ ਜੀ। 2,891 ਕਰੋੜ ਤੋਂ ਉੱਪਰ ਦਾ ਲੋਨ ਇਹਨਾਂ ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ, ਸਰਕਾਰੀ ਬੈਂਕਾਂ ਤੋਂ, ਪ੍ਰਾਈਵੇਟ ਬੈਂਕਾਂ ਤੋਂ ਜਾਂ ਸਹਿਕਾਰੀ ਮਤਲਬ ਬੈਂਕਾਂ ਤੋਂ, ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ ਇਹ ਲੋਨ ਹੁਣ ਤੱਕ ਸਟੱਡੀ ਲੋਨ ਦੇ ਵਜੋਂ ਲਿਆ ਜਾ ਚੁੱਕਿਆ। ਹੁਣ ਜਦੋਂ ਮੈਂ ਦੇਖਦਾ ਜੀ ਤਾਂ ਅੰਕੜਿਆਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜ਼ਿਆਦਾਤਰ ਮਤਲਬ ਕਿ ਜਿਹੜੀ ਇਹ ਰਿਪੋਰਟ ਹੈ, ਇਹ ਸਟੇਟ ਲੈਵਲ ਬੈਂਕਰਜ਼ ਕਮੇਟੀ ਹੈ ਜਿਹੜੀ, ਉਹਦੀ ਰਿਪੋਰਟ ਦੇ ਆਧਾਰ ਤੇ ਚਰਨਜੀਤ ਭੁੱਲਰ ਉਹਨਾਂ ਨੇ ਇੱਕ ਖਬਰ ਨਸਰ ਕੀਤੀ ਹੈ। ਸਟੇਟ ਲੈਵਲ ਬੈਂਕਰਜ਼ ਕਮੇਟੀ, ਉਹਨਾਂ ਨੇ ਤਾਜ਼ੇ ਵੇਰਵੇ ਸਾਂਝੇ ਕੀਤੇ ਨੇ ਜਿਹੜਾ ਸਟੱਡੀ ਲੋਨ ਨੂੰ ਲੈ ਕੇ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਕਿ ਇੱਕ ਪਾਸੇ ਤਾਂ ਮਤਲਬ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਹਰ ਰੋਜ਼ 250 ਵਿਦਿਆਰਥੀ ਜਾ ਰਿਹਾ ਵਿਦੇਸ਼ ਨੂੰ। ਇਹ ਉਸ ਸਮੇਂ ਦੇ ਅੰਕੜੇ ਨੇ ਪ੍ਰਵੀਨ ਜੀ, ਜਦੋਂ ਆਮ ਆਦਮੀ ਪਾਰਟੀ ਕਹਿੰਦੀ ਸੀ ਵਿਦੇਸ਼ਾਂ ਤੋਂ ਮੁੜ ਕੇ ਆਇਆ ਕਰਨਗੇ ਲੋਕ। ਅੱਛਾ, ਠੀਕ ਹੈ ਜੀ। ਇੱਥੇ ਨੌਕਰੀਆਂ ਕਰਿਆ ਕਰਨਗੇ ਜੀ ਜੀ। ਇਹ ਹੁਣ ਉਹ ਅੰਕੜੇ ਨੇ ਕਿ 250 ਵਿਦਿਆਰਥੀ ਰੋਜ਼ ਪੰਜਾਬ ਤੋਂ ਵਿਦੇਸ਼ ਨੂੰ ਜਾ ਰਹੇ। ਔਰ ਇਹ ਸਿਰਫ ਆਪਾਂ ਵਿਦਿਆਰਥੀਆਂ ਦੀ ਗੱਲ ਕਰ ਰਹੇ ਹਾਂ, ਜਿਹੜੇ ਵਰਕ ਪਰਮਿਟ ਤੇ ਉੱਥੇ ਲਈ ਜਾ ਰਹੇ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਆ ਜੀ। ਹੁਣ ਇਹਦੇ ਵਿੱਚੋਂ ਜਿਹੜਾ 38,877 ਵਿਦਿਆਰਥੀਆਂ ਨੇ ਲੋਨ ਲਿਆ ਪ੍ਰਵੀਨ ਜੀ, ਇਹਦੇ ਵਿੱਚੋਂ ਕਰੀਬ 13,747 ਕੁੜੀਆਂ ਨੇ, ਠੀਕ ਹੈ ਜੀ, ਜਿਹੜੀਆਂ ਕਰਜ਼ਾ ਮੋੜ ਨਹੀਂ ਪਾ ਰਹੀਆਂ ਅਜੇ ਤੱਕ। ਇਸੇ ਤਰ੍ਹਾਂ ਕਰੀਬ 4,396 ਐਸੀ ਪਰਿਵਾਰਾਂ ਨਾਲ ਸੰਬੰਧਿਤ ਜਵਾਕ ਨੇ ਜਿਨ੍ਹਾਂ ਤੋਂ ਅਜੇ ਕਰਜ਼ਾ ਮੋੜਿਆ ਨਹੀਂ ਗਿਆ ਜੀ। ਸੋ ਇਹ ਅੰਕੜੇ ਮਤਲਬ ਉਸ ਗੱਲ ਤੋਂ ਵੀ ਅੱਗੇ ਫਿਕਰਮੰਦੀ ਹੈ, ਕਿਉਂਕਿ ਜਿਹੜਾ ਇਹ ਲੋਨ ਮਿਲਦਾ ਹੈ, ਸਟੱਡੀ ਲੋਨ ਮਿਲਦਾ, ਲੈਣਾ ਬਹੁਤ ਆਸਾਨ ਹੈ ਜੀ ਜੀ। ਲੈਣਾ ਇਸ ਲਈ ਆਸਾਨ ਹੈ ਕਿ ਉਹ ਕਹਿੰਦੇ ਜੀ ਤੁਸੀਂ ਥੋੜਾ ਮੋੜਨਾ। ਨਿਆਣੇ ਨੇ ਜਦੋਂ ਪੜ੍ਹ ਲਿਆ, ਪੜ੍ਹਨ ਤੋਂ ਬਾਅਦ ਉਹਦੇ ਕੋਲ 1 ਸਾਲ ਦਾ ਹੋਰ ਮੌਕਾ ਹੋਊਗਾ, ਉਹ ਤੋਂ ਬਾਅਦ ਉਹਨੇ ਨਿਆਣੇ ਨੇ ਮੋੜਨਾ ਜੀ। ਪਰ ਮਿਲੂਗਾ ਤੁਹਾਨੂੰ ਕਿਸੇ ਚੀਜ਼ ਦੀ ਗਰੰਟੀ ਤੇ, ਕੋਈ ਮਕਾਨ ਦੇ ਕਾਗਜ਼ ਰੱਖੋ, ਕੋਈ ਜ਼ਮੀਨ ਦੇ ਕਾਗਜ਼ ਰੱਖੋ, ਕੋਈ ਫਰਦ ਰੱਖੋ, ਕਿਸੇ ਚੀਜ਼ ਦੇ ਗਰੰਟੀ ਰੱਖੋ, ਕਿਤੇ ਉਹਦੇ ਵਰਤੇ ਮਿਲਣਾ। ਤੇ ਜਦੋਂ ਜਵਾਕ ਨਹੀਂ ਮੋੜ ਪਾਉਂਦੇ, ਫਿਰ ਉਹ ਜਿਹੜੀ ਚੀਜ਼ ਗਰੰਟੀ ਲਈ ਰੱਖੀ ਆ ਫਿਰ ਉਹ ਗਈ। ਬਿਲਕੁਲ ਜੀ, ਇਹੀ ਹੈ। ਸੋ ਇਹ ਆ ਸਥਿਤੀ ਹੈ ਜੀ ਕਿ ਜਿਵੇਂ ਆਪਾਂ 13,747 ਗੱਲ ਕਰ ਰਹੇ ਕਿ ਅਜੇ ਤੱਕ ਉਹਨਾਂ ਦਾ ਸਮਾਂ ਪੀਰੀਅਡ ਪੂਰਾ ਹੋ ਗਿਆ ਪਰ ਉਹ ਲੋਨ ਨਹੀਂ ਮੋੜ ਪਾ ਰਹੇ।
ਇਸੇ ਤਰ੍ਹਾਂ ਆਪਾਂ 3896 ਬੱਚਿਆਂ ਦੀ ਗੱਲ ਕਰ ਰਹੇ ਹਾਂ, ਉਹਨਾਂ ਪਰਿਵਾਰਾਂ ਦੀ, ਉਹ ਸਮਾਂ ਪੀਰੀਅਡ ਪੂਰਾ ਹੋ ਗਿਆ ਪਰ ਉਹ ਮੋੜ ਨਹੀਂ ਪਾ ਰਹੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਦੇ ਜੇ ਨਜ਼ਰ ਮਾਰੋਗੇ ਤਾਂ ਉਹ ਕਹਿੰਦੇ 2021-22 ਤੋਂ ਅਕਤੂਬਰ 2023 ਤੱਕ ਇਸ ਦੌਰਾਨ ਸਰਕਾਰੀ ਬੈਂਕਾਂ ਨੇ ਪੰਜਾਬ ਨੂੰ 23,554 ਵਿਦਿਆਰਥੀ ਲੋਨ ਦਿੱਤਾ ਜੀ, ਵਿਦਿਅਕ ਲੋਨ ਦਿੱਤਾ ਜੀ ਕਹਿੰਦੇ ਜੀ। ਤੇ ਇਹਨਾਂ ਬੈਂਕਾਂ ਨੇ ਲੰਘੇ 2.5 ਸਾਲ ਚ ਇਹਨਾਂ ਵਿਦਿਆਰਥੀਆਂ ਨੂੰ 1264 ਕਰੋੜ ਦਾ ਲੋਨ ਦਿੱਤਾ। ਇਹ ਕੇਂਦਰੀ ਮੰਤਰਾਲੇ ਦੇ ਹਵਾਲੇ ਨਾਲ ਅੰਕੜੇ ਨੇ, ਔਰ ਇਹ ਸਰਕਾਰੀ ਬੈਂਕਾਂ ਦਾ ਹੈ। ਠੀਕ ਹੈ ਜੀ। 1264 ਕਰੋੜ ਰੁਪਏ ਦਾ ਵਿਦਿਅਕ ਲੋਨ ਇਹੀ ਦੇ ਚੁੱਕੇ ਨੇ। ਇਸੇ ਤਰ੍ਹਾਂ ਕਹਿੰਦੇ ਜੇਕਰ ਆਪਾਂ ਗੱਲ ਕਰੀਏ ਚਾਲੂ ਵਿੱਤੀ ਵਰ੍ਹੇ ਦੀ 22-23-24 ਵਾਲੇ ਦੀ, ਜੀ ਤਾਂ ਕਹਿੰਦੇ ਇਸ ਦੌਰਾਨ 6 ਮਹੀਨਿਆਂ ਚ, ਇਸ ਵਿੱਤੀ ਵਰ੍ਹੇ ਦੇ 6 ਮਹੀਨਿਆਂ ਚ 7,470 ਵਿਦਿਆਰਥੀਆਂ ਨੂੰ 3,317 ਕਰੋੜ ਦਾ ਲੋਨ ਮਿਲ ਚੁੱਕਿਆ। 6 ਮਹੀਨਿਆਂ ਚ 317 ਕਰੋੜ ਜੀ। ਸੋ ਇਸ ਸਾਰੀ ਸਥਿਤੀ ਦੇ ਵਿੱਚ ਸਪਸ਼ਟ ਇਹ ਹੈ ਕਿ ਇੱਕ ਪਾਸੇ ਪੰਜਾਬ ਸੂਬਾ ਕਰਜ਼ਈ ਹੈ, ਦੂਜੇ ਪਾਸੇ ਪੰਜਾਬ ਦਾ ਆਮ ਜਿਹੜਾ ਬਹੁ ਗਿਣਤੀ ਕਿਸਾਨੀ ਵਰਗ ਹੈ ਉਹ ਕਰਜ਼ਈ ਹੈ, ਤੀਸਰਾ ਜਿਹੜਾ ਸਾਡਾ ਮੱਧ ਵਰਗ, ਅੱਜ ਕੱਲ ਨੌਕਰੀ ਪੇਸ਼ੇ ਵਾਲੇ ਵਰਗ ਅਸੀਂ ਜੇ ਉਹਨੂੰ ਗਿਣਦੇ ਆ, ਤਾਂ ਉਹ ਘਰ ਚ 3 ਤੋਂ 4 ਚੀਜ਼ਾਂ ਚ EMI ਚ ਫਸਿਆ। ਉਹਦੇ ਪਰ ਕੋਈ ਨਾ ਕੋਈ EMI ਚੱਲ ਰਹੀ ਹੈ, ਕੋਈ ਫ੍ਰਿਜ ਦੀ, ਕੋਈ AC ਦੀ, ਕੋਈ ਮੋਟਰਸਾਈਕਲ ਦੀ, ਕੋਈ ਕਾਰ ਦੀ, ਹੈ ਨਾ, ਜਿੰਨੀ ਕਿ ਜਿਹਦੀ ਤਨਖਾਹ ਦੀ ਸਮਰੱਥਾ ਉਹਦੇ ਹਿਸਾਬ ਨਾਲ ਉਹ ਲੋਨ ਲਈ ਬੈਠਾ। ਤੇ ਚੌਥਾ ਫਿਰ 12ਵੀਂ ਤੋਂ ਬਾਅਦ ਆ ਵਿਦਿਅਕ ਲੋਨ ਦਾ ਨਵਾਂ ਬੋਝ ਪੰਜਾਬ ਦੇ ਪਰਿਵਾਰਾਂ ਦੇ ਸਿਰ ਤੇ ਪੈਂਦਾ ਜਾ ਰਿਹਾ ਕਿ ਉਹ ਇਹਦੇ ਸਾਰੇ ਜਵਾਕ ਵਿਦੇਸ਼ ਭੇਜਣਾ ਚਾਹੁੰਦੇ ਨੇ। ਪਰ ਜਿਹੜੇ 3,000 ਕਰੋੜ ਦੇ ਵਿਦਿਅਕ ਲੋਨ ਦੀ ਆਪਾਂ ਚਰਚਾ ਕਰ ਰਹੇ ਹਾਂ, ਇਹ ਸਪਸ਼ਟ ਸਮਝ ਲਓ ਕਿ ਉਹ ਲੋਨ ਦੀ ਗੱਲ ਕਰ ਰਹੇ ਆ ਜਿਹੜਾ ਬੈਂਕਰਜ਼ ਕਮੇਟੀ ਨੇ ਜਾਰੀ ਕੀਤਾ। ਠੀਕ ਹੈ। ਔਰ ਇਹ ਉਹ ਹੈ ਜਿਹੜਾ ਬੈਂਕਾਂ ਤੋਂ ਲਿਆ, ਮਤਲਬ ਚਾਰਿਆਂ ਵਾਲਾ, ਦਫ਼ਤਰੋਂ ਆਪਣੇ PF ਦੇ ਉੱਤੇ ਉਹ ਜਿਹੜੇ ਪੈਸੇ ਕਢਾ ਕੇ, ਉਹਦਾ ਕੋਈ ਇਹਦੇ ਵਿੱਚ ਗਿਣਤੀ ਨਹੀਂ ਆ ਜੀ। ਸੋ ਉਸ ਦੇ ਬਾਵਜੂਦ ਪੰਜਾਬ 3,000 ਕਰੋੜ ਦਾ ਵਿਦਿਅਕ ਲੋਨ ਲਈ ਬੈਠਾ ਹੈ। ਤੇ ਅੰਕੜੇ ਕਿਵੇਂ ਵੱਧਦੇ ਹੋਣਗੇ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਕਿ ਰੋਜ਼ 250 ਜਵਾਕ ਵਿਦੇਸ਼ ਪੜ੍ਹਨ ਲਈ ਜਾ ਰਿਹਾ। ਸੋ ਇਸ ਲਈ ਇਹ ਨਵੇਂ ਫਿਕਰਮੰਦੀ ਵਾਲੇ ਪਹਿਲੂ ਨੇ ਕਿ ਅਸੀਂ ਪੜਾਅ ਦਰ ਪੜਾਅ ਕਿਸ ਤਰ੍ਹਾਂ ਕਰਜ਼ੇ ਚ ਵਿੰਨੇ ਜਾ ਰਹੇ ਹਾਂ, ਤੇ ਸਰਕਾਰਾਂ ਸਾਡੀਆਂ ਅਜੇ ਵੀ ਦਮ ਭਰਦੀਆਂ ਨੇ ਕਿ ਪੰਜਾਬ ਚ ਵਿਕਾਸ ਕ੍ਰਾਂਤੀ ਵਾਲੀਆਂ ਰੈਲੀਆਂ ਦੀ ਲੋੜ ਹੈ, ਕਿਉਂਕਿ ਵਿਕਾਸ ਇੰਨਾ ਹੋ ਗਿਆ। ਸੋ ਜੇ ਵਿਕਾਸ ਹੋਇਆ ਹੁੰਦਾ ਤਾਂ ਘੱਟੋ ਘੱਟ ਆ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਚਾਹਨਾ ਘਟਦੀ, ਤੇ ਦੂਸਰਾ ਤੁਸੀਂ ਤਾਂ ਕਹਿੰਦੇ ਸੀ ਵਿਦੇਸ਼ਾਂ ਤੋਂ ਮੁੜਨਗੇ, ਸੋ ਨਾ ਉਹ ਮੁੜੇ ਤੇ ਨਾ ਜਾਣੋ ਰੁਕੇ, ਤੇ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਇਸ ਰੂਪ ਚ ਵੀ ਭਰੀ ਹੁੰਦੀ ਆ। ਤੇ ਜੇ ਉਹ ਸ਼ਰਮਾ ਜੀ ਬੇਰੁਜ਼ਗਾਰ ਰਹਿੰਦੇ ਨੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੋਰ ਤਲਵਾਰ ਲਟਕਦੀ ਰਹਿੰਦੀ ਜਿਹੜੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ। ਆਪਾਂ ਦੇਖਿਆ ਕਈ ਸਟੂਡੈਂਟ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਘਰਦਿਆਂ ਨੂੰ ਕਮਾ ਕੇ ਤਾਂ ਕੀ ਦੇਣਾ, ਸਗੋਂ ਜਿਹੜਾ ਕੋਲੇ ਸੀ, ਜਿਵੇਂ ਤੁਸੀਂ ਕਿਹਾ ਘਰ ਤੇ ਜ਼ਮੀਨ ਤੇ ਕਾਸੇ ਤੇ ਵੀ, ਅਸੀਂ ਤਾਂ ਉਹ ਵੀ ਖੋ ਬੈਠੇ। ਸੋ ਤਾਂ ਹੋਰ ਸਗੋਂ ਡੂੰਘੀ ਨਿਰਾਸ਼ਾ ਦੇ ਆਲਮ ਦੇ ਵਿੱਚ ਦੱਸ ਜਾਂਦੇ ਸ਼ਰਮਾ ਜੀ। ਰੋਪੜ ਵਾਲਾ ਮਾਮਲਾ ਕੀ ਸੀ? ਬੜੀ ਬੱਚੀ ਦਾ ਉਸੇ ਨਿਰਾਸ਼ਾ ਚੋਂ ਇੰਨੀ ਪੜ੍ਹੀ ਲਿਖੀ ਟੌਪਰ ਬੱਚੀ। ਜੀ ਬਿਲਕੁਲ ਜੀ।